ਚਾਈਨਾ, ਬੰਗਲਾਦੇਸ਼, ਪਾਕਿਸਤਾਨ ਟ੍ਰਾਈਲੈਟਰਲ ਸਾਂਝ ਦੀ ਗੱਲ ਹੁੰਦੀ ਹੈ ਤੇ ਸਿੱਧੀ ਵਾਰਨਿੰਗ ਜਿਹੜੀ ਆ ਇੰਡੀਆ ਦੇ ਲਈ ਹੈ। ਫੈਨੇਟੀਕਲ ਐਲੀਮੈਂਟ ਜਿਹੜਾ ਸਮਝਦਾ ਹੈ ਕਿ ਜੀ ਇੰਡੀਆ ਜਿਹੜਾ ਆਪਰੇਸ਼ਨ ਸੰਦੂਰ ਦੀ ਜਿਹੜੀ ਹਿਊਮਿਲੀਏਸ਼ਨ ਹੈ ਉਹਨੂੰ ਦੂਰ ਕਰਨ ਦੇ ਲਈ ਘੱਟੋ ਘੱਟ ਕੋਈ ਇੱਕ ਅੱਧਾ ਦਿਨ ਰੋਜ਼ਾ ਐਕਸ਼ਨ ਪਾਕਿਸਤਾਨ ਦੇ ਖਿਲਾਫ ਕਰਕੇ ਆਪਣੀ ਆਵਾਮ ਨੂੰ ਦੱਸੇ ਕਿ ਜੀ ਅਸੀਂ ਜਿੱਤ ਗਏ। ਇਹਦੀ ਵਾਰਨਿੰਗ ਵੀ ਹੈ। ਵੈਨਜ਼ੂਏਲਨ ਇਫੈਕਟ ਕਈ ਪਾਸੇ ਜਾਏਗਾ। ਇਹਨੂੰ ਹਰ ਕੋਈ ਆਪਣੇ ਢੰਗ ਨਾਲ ਇੰਟਰਪ੍ਰੇਟ ਵੀ ਕਰ ਰਿਹਾ ਔਰ ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਇਸ ਦਾ ਮਫਾਦ ਵੀ ਚੁੱਕਣਾ ਚਾਹੇਗਾ ਔਰ ਉਹ ਭਾਰਤ ਦੀ ਦਿਲਵਦੀ ਬੰਗਲਾਦੇਸ਼ ਦੇ ਖਿਲਾਫ ਵੀ ਹੋਣ ਦੀਆਂ ਜੇ ਸੰਭਾਵਨਾਵਾਂ ਸਨ ਜਾਂ ਪਾਕਿਸਤਾਨ ਦੇ ਖਿਲਾਫ ਵੀ। ਇਹ ਚਾਈਨਾ ਦੀ ਵੇਲਡ ਥ੍ਰੈਟ ਹੈ ਭਾਰਤ ਨੂੰ ਕਿ ਭਾਈ ਬੰਦੇ ਦੇ ਪੁੱਤਰ ਬਣੋ, ਖਬਰਦਾਰ ਕੋਈ ਦਿਲਵਦੀ ਕਰਨ ਦੀ ਕੋਸ਼ਿਸ਼ ਕੀਤੀ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚਾਲੇ 7ਵੇਂ ਸਟ੍ਰੈਟੇਜਿਕ ਡਾਇਲੋਗ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਸਾਊਥ ਏਸ਼ੀਆ ਵਿੱਚ ਕੋਈ ਵੀ ਇੱਕ ਪਾਸਡ ਐਕਸ਼ਨ ਕਬੂਲ ਨਹੀਂ ਹੋਵੇਗਾ। ਇਸ ਸੰਬੰਧੀ UN ਚਾਰਟਰ ਇੰਟਰਨੈਸ਼ਨਲ ਲਾਅ ਤਹਿਤ ਹੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਯਾਦ ਰਹੇ, ਇਹ ਐਲਾਨ ਭਾਰਤ ਨੂੰ ਇੱਕ ਸਿੱਧੀ ਚੇਤਾਵਨੀ ਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਦੇ ਇਸ ਕਾਰਜਕਾਲ ਦੀ ਸ਼ੁਰੂਆਤ ਜਿਹੜੀ ਜਨਵਰੀ 'ਚ ਸਹੁੰ ਚੁੱਕ ਤੋਂ ਬਾਅਦ ਹੋਈ, ਬਹੁਤ ਕੁਛ ਦੁਨੀਆ ਦੇ ਵਿੱਚ ਜਿਹੜਾ ਉਹ ਨਵਾਂ ਹੋਇਆ ਔਰ ਕੁਛ ਜਿਹੜੇ ਨੇ ਅਜੇ ਉਹ ਸ਼ੇਕਿੰਗ 'ਚ ਹੈ ਵੀ ਇਹਦੇ 'ਚੋਂ ਨਵਾਂ ਨਿਕਲੇਗਾ, ਬਣੇਗਾ ਜਾਂ ਜਿਹੜਾ ਬਣਿਆ ਉਹ ਤਾਂ ਜਾਏਗਾ ਹੀ ਜਾਏਗਾ ਤੇ ਅੱਗੋਂ ਹੋਰ ਡੀਜਨਰੇਟ ਹੋਏਗਾ ਜਾਂ ਨਹੀਂ। ਇੱਕ ਪਾਸੇ ਤਾਂ ਟੈਰਿਫ ਦਾ ਵਾਰਫੇਅਰ ਹੈ ਕਿ ਟੈਰਿਫ ਦੇ ਉੱਤੇ ਜਿਹੜਾ ਉਹ ਪੂਰਾ ਪ੍ਰੈਸ਼ਰ ਬਿਲਟ ਹੋਇਆ ਉਹਦੇ ਥੱਲੇ ਕੋਈ ਦੁਸ਼ਮਣ ਔਰ ਸੱਜਣ ਉਹਨੂੰ ਬਖਸ਼ਿਆ ਨਹੀਂ ਗਿਆ, ਜੋ ਅਸੀਂ ਦੇਖਦੇ ਹਾਂ ਯੂਰਪੀਅਨ ਯੂਨੀਅਨ ਦੇ ਹਵਾਲੇ ਨਾਲ ਵੀ ਔਰ ਕੈਨੇਡਾ, ਮੈਕਸੀਕੋ ਦੇ ਹਵਾਲੇ ਨਾਲ ਵੀ। ਦੂਸਰਾ ਪਾਰਟ ਜਿਹੜਾ ਪੋਲੀਟੀਕਲ ਏਜੰਡਾ ਪ੍ਰੈਜ਼ੀਡੈਂਟ ਟਰੰਪ ਦੇ ਇਸ ਪੀਰੀਅਡ 'ਚ ਅਮਰੀਕਨ ਇੰਟਰਸਟ ਨੂੰ ਸੇਫ ਕਰਨ ਦਾ ਹੈ। ਇਕੱਲਾ ਇਕਨੋਮਿਕਲ ਇੰਟਰਸਟ ਨਹੀਂ, ਮਿਲੀਟੈਰੀਲੀ ਵੀ। ਹਾਲਾਂ ਅਮਰੀਕਾ ਦੇ 800 ਦੇ ਕਰੀਬ ਅੱਡੇ ਦੁਨੀਆ ਦੀਆਂ ਅੱਡ-ਅੱਡ ਥਾਵਾਂ 'ਤੇ ਨੇ, ਸਮੁੰਦਰ 'ਚ ਵੀ ਔਰ ਖੁਸ਼ਕ ਥਾਵਾਂ ਦੇ ਉੱਤੇ ਵੀ, ਔਰ ਸਭ ਤੋਂ ਵੱਡਾ ਬਜਟ ਦੁਨੀਆ 'ਚ ਫੌਜ ਦੇ ਹਵਾਲੇ ਨਾਲ ਔਰ ਟੈਕਨੋਲੋਜੀ ਪਰ। ਕਿਉਂਕਿ ਚਾਈਨਾ ਦਾ ਉਭਾਰ ਇੱਕ ਮਿਲਟਰੀ ਔਰ ਇਕਨੋਮਿਕਲ ਪਾਵਰ ਦੇ ਤੌਰ 'ਤੇ ਵੀ ਹੋਇਆ, ਜਿਸ ਦਾ 28 ਟ੍ਰਿਲੀਅਨ ਡਾਲਰ ਦੀ ਅਮਰੀਕਾ ਦੀ ਇਕੋਨਮੀ ਹੈ ਤਾਂ 22-23 ਦੇ ਨੇੜੇ ਚਾਈਨਾ ਦੀ ਇਕੋਨਮੀ ਹੈ। ਔਰ ਜਿਵੇਂ ਜਿਹੜਾ ਗੋਲਡ ਦੇ ਨਾਲ ਜੁੜੀ ਹੋਈ ਕਰੰਸੀ ਦੀ ਜਿਹੜੀ ਹੈ ਉਹ ਰਿਲੇਸ਼ਨਸ਼ਿਪ ਨੂੰ ਅਮਰੀਕਾ ਨੇ ਜਦੋਂ ਡਾਲਰ ਦੀ ਡੋਮੀਨੈਂਸ ਹੋਈ ਤੇ ਉਹ ਖ਼ਤਮ ਕੀਤਾ ਔਰ ਇਸ ਥੱਲੇ ਜਦੋਂ ਅਮਰੀਕਾ ਦੇ ਵਿੱਚ ਵੀ ਬਜਟ ਔਰ ਉਹਨਾਂ ਦੀ ਇਕੋਨਮੀ ਦਾ ਜ਼ਿਕਰ ਹੁੰਦਾ ਹੈ ਤੇ ਬਹੁਤ ਸਾਰਾ ਖਸਾਰਾ, ਗੈਪ ਔਰ ਇਨਫਲੇਸ਼ਨ ਔਰ ਇਸ ਦੇ ਨਾਲ ਜੁੜਿਆ ਹੋਇਆ ਕਰਜ਼, ਇਹ ਸਾਰਾ ਵੀ। ਕਿਉਂਕਿ ਬਹੁਤ ਸਾਰੇ ਜਦੋਂ ਟ੍ਰੇਜਰੀ ਚੈਕਸ ਦੀ ਗੱਲ ਹੁੰਦੀ ਹੈ, ਬੌਂਡਸ ਦੀ, ਉਹ ਸਾਊਦੀ ਅਰੇਬੀਆ ਦੇ ਹੋਣ, ਚਾਈਨਾ ਦੇ ਹੋਣ ਔਰ ਇਹਨਾਂ ਨੂੰ ਇਹ ਫੀਅਰ ਵੀ ਹੁੰਦਾ ਹੈ ਜੇ ਉਹਨਾਂ ਨੇ ਕੁਇਕਲੀ ਵੇਚਣ ਦੀ ਗੱਲ ਕੀਤੀ ਜਾਂ ਛੱਡਣ ਦੀ ਗੱਲ ਕੀਤੀ ਤੇ ਉਸ ਦਾ ਕਿਵੇਂ ਹਾਰਮ ਹੋਏਗਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਾਈਮ ਟਾਰਗੇਟ ਜਿਹੜਾ ਦੋ ਪਾਵਰਸ ਦੇ ਵਿਚਾਲੇ ਅਮਰੀਕਾ ਔਰ ਚਾਈਨਾ ਦੇ ਹੈ। ਹਾਲਾਂ ਪ੍ਰੈਜ਼ੀਡੈਂਟ ਟਰੰਪ ਇਸ ਆਉਂਦੇ ਅਪ੍ਰੈਲ 'ਚ ਮੋਸਟ ਲਾਈਕਲੀ ਚਾਈਨਾ ਦਾ ਦੌਰਾ ਵੀ ਕਰਨਗੇ। ਚਾਈਨਾ ਬਾਰੇ ਬਹੁਤ ਸਾਰਾ ਪਾਰਟ ਜਿਹੜੀ ਰੈਟਰਿਕ ਸੀ ਇਨੀਸ਼ੀਅਲ ਕੈਂਪੇਨ ਵੇਲੇ ਜਾਂ ਅਦਰਵਾਈਜ਼ ਉਹ ਬਹੁਤ ਘੱਟ ਗਈ ਹੈ। ਬਹੁਤ ਘੱਟ ਤੁਸੀਂ ਅਮਰੀਕਨ ਫੋਰਨ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਟਰੰਪ ਜਾਂ ਉਹਨਾਂ ਵੱਲੋਂ ਚਾਈਨਾ ਦੇ ਅਗੇਂਸਟ ਸੁਣੋਗੇ। ਚਾਈਨਾ ਵੀ ਬੈਲੈਂਸਡ ਔਰ ਉਸ ਸਾਰਿਆਂ ਨੂੰ ਸਾਹਮਣੇ ਰੱਖ ਕੇ ਤੁਰ ਰਿਹਾ। ਹਾਲਾਂ ਜੋ ਕੁਛ ਵੈਨਜ਼ੂਏਲਾ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਵਾਪਰਦਾ ਵੀਕਐਂਡ ਦੇ ਉੱਤੇ ਖਾਸ ਤੌਰ 'ਤੇ 24 ਘੰਟਿਆਂ 'ਚ ਤਾਂ ਹੁਣ ਨਿਊਯਾਰਕ ਕੋਰਟ ਦੇ ਵਿੱਚ ਉਹਨਾਂ ਦੀ ਵੈਨਜ਼ੂਏਲਨ ਪ੍ਰੈਜ਼ੀਡੈਂਟ ਔਰ ਉਹਦੀ ਵਾਈਫ ਨੂੰ ਪੇਸ਼ ਵੀ ਕੀਤਾ ਗਿਆ ਔਰ ਉਹਨੇ ਡਿਨਾਈ ਕੀਤਾ ਕਿ ਵੀ ਉਹਨੇ ਕਿਹਾ ਵੀ ਮੈਂ ਸਟਿਲ ਪ੍ਰੈਜ਼ੀਡੈਂਟ ਹਾਂ ਔਰ ਇਹ ਐਕਟ ਆਫ ਵਾਰ ਹੈ ਜੋ ਹਮਲਾ ਕਰਕੇ ਮੈਂ ਜਿਹੜਾ ਹੈ ਉਹ ਪ੍ਰਿਜ਼ਨਰ ਹੈਗਾ ਆਫ ਵਾਰ ਇਸ ਲਿਹਾਜ਼ ਨਾਲ। ਸੋ ਉਹ ਡਿਬੇਟ ਆਪਣੀ ਥਾਂ 'ਤੇ। ਹੁਣ ਇਸ ਸਾਰੇ ਦੇ ਨਾਲ ਵੀ ਕਿਉਂਕਿ ਚਾਈਨਾ ਔਰ ਰਸ਼ੀਆ ਫੈਕਟਰ ਜੁੜਿਆ, ਚਾਈਨਾ ਦੀ ਇੰਪੋਰਟ ਰਸ਼ੀਆ ਤੋਂ ਬਾਅਦ ਵੈਨਜ਼ੂਏਲਨ ਆਇਲ ਵੀ, ਉਹਨਾਂ ਦੇ ਐਕਸਪਰਟ ਵੀ ਉੱਥੇ ਬੈਠੇ ਹੋਏ ਸੀ ਔਰ ਇਸ ਸਾਰੇ ਦੇ
ਹੁਣ ਇਸ ਸਾਰੇ ਦੇ ਵਿੱਚ ਜਿੱਥੇ ਦੁਨੀਆ ਦੇ ਸਾਰੇ ਮੁਲਕ ਨਾ ਤਾਂ ਕੋਈ ਅਮਰੀਕਾ ਨੂੰ ਨਾਰਾਜ਼ ਕਰਨਾ ਚਾਹੁੰਦਾ ਹੈ, ਇਹੀ ਕਾਰਨ ਹੈ ਕਿ ਜਦੋਂ ਰਸ਼ੀਅਨ ਅਟੈਕ ਹੁੰਦਾ ਹੈ ਯੂਕਰੇਨ ਦੇ ਉੱਤੇ ਲਗਭਗ 3 ਸਾਲ ਪਹਿਲਾਂ, ਤੇ ਜਿਹਨਾਂ ਬਹੁਤ ਸਾਰਿਆਂ ਨੇ ਸਟੇਟਮੈਂਟਸ ਦਿੱਤੀਆਂ ਵੀ ਸੀ ਕਿ ਜੀ ਇਹ ਜਿਹੜੀ ਹੈ ਵਾਇਲੇਸ਼ਨ ਹੈ ਇੰਟਰਨੈਸ਼ਨਲ ਲਾਅ ਦੀ, UN ਚਾਰਟਰ ਦੀ ਵਾਇਲੇਸ਼ਨ ਹੈ। ਦੂਸਰਾ, ਲੇਕਿਨ ਹੁਣ ਅਸੀਂ ਵੈਨਜ਼ੂਏਲਾ ਐਕਸ਼ਨ ਵੇਲੇ ਦੇਖਦੇ ਹਾਂ ਕਿ ਬਹੁਤ ਥੋੜ੍ਹਿਆਂ ਨੇ, ਚਾਈਨਾ, ਰਸ਼ੀਆ, ਉਹਨਾਂ ਨੇ ਉਸ ਨੂੰ, ਬਹੁਤਿਆਂ ਨੇ ਜਿਹੜਾ ਸਣੇ ਭਾਰਤ ਦੇ ਇਸ ਨੂੰ ਇਹ ਲਿਆ ਜੀ ਗੱਲਬਾਤ ਰਾਹੀਂ ਹੱਲ ਹੋਣਾ ਚਾਹੀਦਾ, ਨੈਗੋਸ਼ੀਏਸ਼ਨ ਰਾਹੀਂ ਹੱਲ ਹੋਣਾ ਚਾਹੀਦਾ, ਅਸੀਂ ਵੈਨਜ਼ੂਏਲਾ ਦੇ ਲੋਕਾਂ ਦੇ ਨਾਲ, ਕਿਉਂਕਿ ਕੋਈ ਵੀ ਸਿੱਧੇ ਹੋ ਕੇ ਅਮਰੀਕਾ ਦੀ ਵਿਰੋਧਤਾ ਨੂੰ ਸਹੇੜਨਾ ਨਹੀਂ ਚਾਹੁੰਦਾ। ਸੋ ਇਹ ਪਾਰਟ ਚੱਲ ਰਿਹਾ। ਹੁਣ ਇਸ ਸਾਰੇ ਦੇ ਨਤੀਜੇ ਚੋਂ ਜਿਹੜੇ ਭਾਰਤ ਦਾ ਗੋਦੀ ਮੀਡੀਆ, ਦਰਬਾਰੀ ਮੀਡੀਆ ਜਾਂ ਪੇਡ ਹਿੰਦੂਤਵੀ ਮੀਡੀਆ ਹੈ, ਉਹਨਾਂ ਨੇ ਇਸ ਚੋਂ ਇੱਕ ਇਹ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ। ਮੈਂ 2-4 ਉਹਨਾਂ ਦੇ ਯੂਟਿਊਬਰ ਜਿਹੜੇ ਗੋਦੀ ਮੀਡੀਆ ਦੇ ਨੇ ਦੇਖਿਆ, ਉਹਨਾਂ ਨੇ ਕਿਹਾ ਜੀ ਜਿਵੇਂ ਅਮਰੀਕਾ ਨੇ ਬਿਲਕੁਲ ਉਹ ਇੱਕ ਮਗਰਮੱਛ ਵਾਂਗ ਐਕਸ਼ਨ ਕਰਕੇ, ਜਿਵੇਂ ਉਹ ਨਿਕਲ ਕੇ ਕਿਸੇ ਨੂੰ ਉਹ ਲੈ ਆਉਂਦਾ ਹੈ, ਭਾਰਤ ਵੀ ਜੇ ਜ਼ਰਦਾਰੀ ਨੂੰ ਚੁੱਕ ਲਿਆ ਹੈ ਇੰਡੀਆ ਤੋਂ, ਪਾਕਿਸਤਾਨ ਦੇ ਪ੍ਰੈਜ਼ੀਡੈਂਟ ਨੂੰ, ਫਿਰ ਤੁਸੀਂ ਜਿਹੜੀਆਂ ਮਰਜ਼ੀ ਟਰਮਸ ਦੇ ਉੱਤੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਗੋਡੇ ਲਵਾ ਲਓ ਜਾਂ ਦੂਜੇ, ਯਾਨੀ ਇਹ ਉਹਨਾਂ ਦਾ ਦਿਮਾਗ। ਹਾਲਾਂ ਸਾਡੇ ਆਪਣੇ ਖੈਮਿਆਂ ਦੇ ਵਿੱਚ ਜਿਹੜਾ ਉਹਦੇ 'ਚ ਇਹ ਹੈ ਕਿ ਵੀ ਇਹ ਜਿਹੜਾ ਟਰੰਪ ਨੇ ਇਹਨੂੰ ਚੱਕਿਆ ਵੈਨਜ਼ੂਏਲਾ ਨੂੰ, ਜੇ ਲੋੜ ਪਈ ਤਾਂ ਮੋਦੀ ਨੂੰ ਵੀ ਚੱਕ ਕੇ ਲਾਏਗਾ। ਸੋ ਇਹ ਇੱਕ ਆਪਣਾ ਨੈਰੇਟਿਵ ਹੈ। ਸੋ ਇਸ ਪੀਰੀਅਡ 'ਚ ਖਾਸ ਤੌਰ 'ਤੇ ਪਾਕਿਸਤਾਨ ਦੇ ਲਈ ਇੱਕ ਬੜੀ ਅਹਿਮੀਅਤ ਵਾਲੀ ਗੱਲ, ਕਿਉਂਕਿ ਪਾਕਿਸਤਾਨ ਦੀ ਚਾਈਨਾ ਨਾਲ ਰਿਲੇਸ਼ਨਸ਼ਿਪ ਤਾਂ ਹਮੇਸ਼ਾ ਹੀ, ਜਦੋਂ ਆਲ ਵੈਦਰ ਫਰੈਂਡ ਕਿਹਾ ਜਾਂਦਾ ਹੈ, ਹਰ ਮੌਸਮ ਦਾ ਦੋਸਤ, ਔਰ ਇਹ ਅਕਸਰ ਟਰਮ ਕਿ ਦੋਸਤੀ ਹਿਮਾਲਿਆ ਤੋਂ ਉੱਚੀ ਔਰ ਸਮੁੰਦਰ ਤੋਂ ਗਹਿਰੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਆ ਜਿਹੜਾ 7, 8, 9, 10 ਮਈ ਦਾ ਸੋ ਕਾਲਡ ਆਪਰੇਸ਼ਨ ਸੰਦੂਰ ਇੰਡੀਆ ਨੇ ਆਪਣੇ ਵੱਲੋਂ ਤਾਂ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਲਈ ਸੀ। ਉਸ ਤੋਂ ਪਹਿਲਾਂ ਫਾਲਸ ਫਲੈਗ ਆਪਰੇਸ਼ਨ 22 ਅਪ੍ਰੈਲ ਨੂੰ ਪਹਿਲਗਾਮ 'ਚ ਕੀਤਾ ਗਿਆ। ਚਾਈਨਾ ਨਾ ਸਿਰਫ ਸੋਲਿਡਲੀ ਨਾਲ ਖਲੋਤਾ ਹੈ, ਬਲਕਿ ਚਾਈਨੀਜ਼ ਟੈਕਨੋਲੋਜੀ, ਵੈਪਨ ਵੀ, ਹੁਣ ਤਾਂ ਇਹਨਾਂ ਦੇ ਵੈਸਟਰਨ ਵੀ ਕਹਿੰਦੇ ਨੇ ਵੀ ਆਲਮੋਸਟ ਪ੍ਰੈਜ਼ੈਂਟਲੀ ਪਾਕਿਸਤਾਨੀ ਫੌਜ ਕੋਲ 81% ਵੈਪਨਰੀ ਜਿਹੜੀ ਹੈ ਉਹ ਚਾਈਨਾ ਦੀ ਹੈ। ਔਰ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਜਿਵੇਂ ਭਾਰਤ ਨੂੰ ਔਰ ਸਬਕ ਸਿਖਾਇਆ ਗਿਆ, ਉਹਨਾਂ ਦੇ ਰਾਫੇਲ ਡਾਊਨ ਕੀਤੇ ਗਏ ਔਰ ਸਕੇਅਰਲੀ ਬੀਟਨ, ਜਿਹਦੇ ਲਈ ਅੰਗਰੇਜ਼ੀ ਦਾ ਲਫ਼ਜ਼ ਜ਼ਿਆਦਾ ਮਕਬੂਲ ਹੈ। ਇਸ ਸਭ ਦੇ ਚੱਲਦਿਆਂ ਹੁਣ ਇਸ ਸਾਰੇ 'ਚ ਪਾਕਿਸਤਾਨ ਅਮਰੀਕਾ ਦੇ ਵੀ ਕਰੀਬ, ਆਸਮ ਮੁਨੀਰ ਸਪੈਸ਼ਲ ਲੰਚੀਓਨ, ਮਿਡਲ ਈਸਟ ਦੇ ਵਿੱਚ ਸਾਊਦੀ ਅਰੇਬੀਆ ਨਾਲ ਪੈਕੇਜ, ਗਜ਼ਾ ਦੇ ਵਿੱਚ ਹਮਾਸ ਨੂੰ ਡਿਸਆਰਮ ਕਰਨ ਲਈ ਜਿਹੜੀ ਫੌਜ, ਉਹਦੇ 'ਚ ਪਾਕਿਸਤਾਨ ਦਾ ਰੋਲ, ਅਮਰੀਕਾ ਦੇ ਨਾਲ ਟ੍ਰੇਡ ਡੀਲ ਵੀ ਸਾਈਨ ਔਰ ਰੇਅਰ ਅਰਥ ਮਿਨਰਲਸ ਦੀ ਡੀਲ ਵੀ, ਕ੍ਰਿਪਟੋ ਕਰੰਸੀ ਵੀ ਟਰੰਪ ਦੇ ਟੱਬ। ਸੋ ਇਸ ਸਾਰੇ ਦੇ ਵਿੱਚ ਚੱਲਦਿਆਂ ਰਸ਼ੀਆ ਨਾਲ ਵੀ ਪਾਕਿਸਤਾਨ ਨੇ ਆਪਣੇ ਰਾਬਤੇ ਖੋਲ੍ਹੇ ਨੇ। ਸੋ ਪਾਕਿਸਤਾਨ ਦੇ ਲਈ ਇਹ ਸਭ ਤੋਂ ਇੰਪੋਰਟੈਂਟ ਬਣ ਗਿਆ ਕਿ ਉਹਨਾਂ ਨੇ ਕਿਵੇਂ ਚਾਈਨਾ ਦੇ ਨਾਲ ਵੀ, ਅਮਰੀਕਾ ਦੇ ਨਾਲ ਵੀ, ਦੂਜੇ ਵੀ, ਭਾਰਤ ਨੂੰ ਉਹਨਾਂ ਨੇ ਇਹ ਡਿਕਲੇਅਰ ਕੀਤਾ ਹੈ ਕਿ ਭਾਈ ਇਹ ਆਪਰੇਸ਼ਨ ਸੰਦੂਰ ਯਾਦ ਕਰ ਲਓ, ਉਸ ਤੋਂ ਬਦਤਰ ਤੁਹਾਡੇ ਨਾਲ ਹੋਏਗਾ। ਸੋ ਇਹਨਾਂ 'ਚ ਚੱਲਦੇ ਆ, ਇਹਨਾਂ ਹਾਲਾਤਾਂ ਦੇ, ਔਰ ਖਾਸ ਤੌਰ 'ਤੇ ਵੈਨਜ਼ੂਏਲਾ ਦੀ ਡਿਵੈਲਪਮੈਂਟ ਤੋਂ ਬਾਅਦ ਇੱਕ ਜਿਹੜੇ ਕੁਝ ਫੀਅਰ ਵੀ ਨੇ, ਇਹ ਇੰਪੋਰਟੈਂਸ ਰੱਖਦਾ ਹੈ ਕਿ ਚਾਈਨਾ ਔਰ ਪਾਕਿਸਤਾਨ ਦਾ ਜਿਹੜਾ ਡਾਇਲੋਗ, ਜਿਸ ਨੂੰ ਇਸ 7th ਸਟ੍ਰੈਟੇਜਿਕ ਡਾਇਲੋਗ ਦਾ ਨਾਮ ਦਿੱਤਾ ਗਿਆ, ਇਸ ਮੰਡੇ ਜਿਹੜਾ ਹੈ, ਕਿਉਂਕਿ ਆਲਰੇਡੀ ਉੱਥੇ ਟਿਊਜ਼ਡੇ ਹੋ ਚੁੱਕਾ ਹੈ, ਇਹ ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਯੀ ਅਤੇ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਦਾਰ ਉਸ ਦੇ ਵਿੱਚ ਸ਼ਾਮਲ ਹੋਏ। ਔਰ ਬੀਜਿੰਗ ਨੇ, ਇਸਲਾਮਾਬਾਦ ਨੇ, ਔਰ ਜ਼ਾਹਰ ਹੈ ਜਿਹੜੀ ਖਬਰ ਇੱਕ ਦੂਸਰੀ ਵੀ ਸਾਹਮਣੇ ਆਉਂਦੀ ਹੈ ਕਿ ਹੁਣ ਅਫਗਾਨਿਸਤਾਨ ਦੇ ਜਿਹੜੀ ਤਾਲਿਬਾਨ ਰਜੀਮ ਭੋਏ ਚਾੜਿਆ ਸੀ ਇੰਡੀਆ ਵਾਲਿਆਂ ਨੇ, ਔਰ ਪਾਕਿਸਤਾਨ ਨੇ ਜਿਹੜਾ ਫੌਜੀ ਉਸ ਨੂੰ ਕਰਾਰਾ ਜਵਾਬ ਦੇ ਕੇ, ਜਿਹਨੂੰ ਕਹਿੰਦੇ ਨੇ ਵੀ ਉਹਨਾਂ ਦਾ ਜਿਹੜਾ ਉਹ ਭੂਤਰਾਪਨ ਥੋੜਾ ਜਿਹਾ ਲਾਇਆ। ਪਾਕਿਸਤਾਨ ਅਫਗਾਨਿਸਤਾਨ ਐਗਰੀ ਟੂ ਐਸਟੈਬਲਿਸ਼ ਜੁਆਇੰਟ ਕਮੇਟੀ ਟੂ ਰੀਓਪਨ ਬਾਰਡਰ। ਇੱਕ ਪਾਸੇ ਬਾਰਡਰ ਵੀ ਬੰਦ ਕੀਤੇ ਹੋਏ ਸੀ ਚਮਨ ਦਾ, ਔਰ ਦੂਸਰੇ ਪਾਸਿਓਂ ਵਪਾਰਕ ਸਫ਼ਰ ਤਾਂ ਅਫਗਾਨਿਸਤਾਨ ਹੀ ਕਰ, ਉਹ ਵੀ ਖੋਲ੍ਹਣ ਦੀ ਲਾਈਨ ਉਹਨਾਂ ਨੇ ਸ਼ੋਰ ਕੀਤਾ ਹੋਏਗਾ ਜੀ ਅਸੀਂ ਹੁਣ ਇੱਥੋਂ ਕੁਛ ਨਹੀਂ ਹੋਣ ਦਿੰਦੇ। ਪਰ ਇਹ ਚਾਈਨਾ ਦੇ ਨਾਲ ਜਿਹੜਾ 7th ਸਟ੍ਰੈਟੇਜਿਕ ਡਾਇਲੋਗ ਸੀ, ਉਸ ਤੋਂ ਬਾਅਦ ਜਿਹੜੀ ਜੁਆਇੰਟ ਸਟੇਟਮੈਂਟ ਜਾਰੀ ਕੀਤੀ, ਉਹ ਆਪਣੇ ਆਪ 'ਚ ਬੜੀ ਇੰਪੋਰਟੈਂਸ ਰੱਖਦੀ ਹੈ।
Beijing backed Islamabad's demand that Afghanistan should eliminate terror outfits. ਪਹਿਲੀ ਗੱਲ ਤਾਂ ਚਾਈਨਾ ਨੇ, ਹਾਲਾਂਕਿ ਚਾਈਨਾ ਦੀ ਆਪਣੀ ਇਨਵੈਸਟਮੈਂਟ ਅਫਗਾਨਿਸਤਾਨ 'ਚ ਬਹੁਤ ਹੈ, ਉੱਥੇ ਵੀ ਰੇਅਰ ਅਰਥ ਮਟੀਰੀਅਲ ਨੇ, ਔਰ ਚਾਈਨਾ ਸਭ ਤੋਂ ਪਹਿਲਾਂ ਉੱਥੇ ਪਹੁੰਚਣ ਵਾਲਾ ਸੀ ਆਲਮੋਸਟ ਰੈਕਗਨਾਈਜ਼ ਕਰਨ ਵਾਂਗ। ਲੇਕਿਨ ਇਸ ਮੁੱਦੇ ਤੇ ਉਹਨਾਂ ਨੇ ਪਾਕਿਸਤਾਨ ਦਾ ਜਿਹੜਾ ਸਾਥ ਦਿੰਦਿਆਂ ਕਿਹਾ ਕਿ ਵੀ ਇਹ ਜਿਹੜੇ ਦਹਿਸ਼ਤਗਰਦ ਅਫਗਾਨਿਸਤਾਨ ਦੀ ਸੋਇਲ ਤੋਂ ਆਪਰੇਟ ਕਰਦੇ ਨੇ, ਇਹਨੂੰ ਬੰਦ ਕੀਤਾ ਜਾਏ। ਔਰ ਇਹ ਜਿਹੜਾ it also spoke to readiness to continue leveraging the China Bangladesh Pakistan trilateral cooperation mechanism formed after the fall of Sheikh Hasina government to deliver new outcomes. ਹੁਣ ਨਾਰਥ ਈਸਟ ਦੇ ਵਿੱਚ 7 ਸਟੇਟਾਂ ਦੀ ਗੱਲ, ਜਿਨ੍ਹਾਂ ਨੂੰ ਚਿਕਨ ਨੈਕ ਦੇ ਹਵਾਲੇ ਨਾਲ ਔਰ 7 ਸਿਸਟਰਸ ਦੀ ਫਰੀडम ਦੀ ਗੱਲ ਹੁੰਦੀ ਹੈ। ਬੰਗਲਾਦੇਸ਼ ਦਾ ਭਾਰਤ ਦੇ ਉਸ ਮੱਕੜੀ ਜਾਲ 'ਚੋਂ ਨਿਕਲਣਾ, ਪਾਕਿਸਤਾਨ ਦੇ ਨੇੜੇ ਜਾਣਾ, ਔਰ ਚਾਈਨਾ ਦੇ ਹੁਣ ਢਾਕਾ ਕਰਾਚੀ ਡਾਇਰੈਕਟ ਫਲਾਈਟਸ ਵੀ ਸ਼ੁਰੂ ਹੋ ਗਈਆਂ, ਚਾਈਨੀਜ਼ 에ਅਰ ਸਪੇਸ ਵੀ ਯੂਜ਼ ਹੋ ਸਕਦਾ ਹੈ। ਤੇ ਚਾਈਨਾ ਵੀ ਹੁਣ ਇਹ ਇਕੱਲਾ ਪਾਕਿਸਤਾਨ ਚਾਈਨਾ ਨਹੀਂ, ਜਿਹੜੀ ਟ੍ਰਾਈਲੈਟਰਲ ਚਾਈਨਾ ਬੰਗਲਾਦੇਸ਼ ਪਾਕਿਸਤਾਨ ਟ੍ਰਾਈਲੈਟਰਲ ਕੋਆਪਰੇਸ਼ਨ ਮੈਕੈਨਿਜ਼ਮ ਹੈ, ਇਸ ਦੀ ਗੱਲ ਵੀ ਹੋਈ ਹੈ, ਜਿਹੜਾ ਭਾਰਤ ਦੇ ਲਈ ਬੜਾ ਟਰਬਲਿੰਗ ਔਰ ਬੋਦਰਿੰਗ ਹੈ। The two sides emphasized the importance of South Asian regional order underpinned by the UN Charter, international law and the basic norms governing international relations, reiterated opposition to any unilateral actions and reaffirmed the significance of maintaining peace and stability in South Asia and necessity of resolving all outstanding disputes through dialogue and consultation. ਹੁਣ ਇਹਦੇ 'ਚ 2 ਗੱਲਾਂ ਇਨਵੋਲਵ ਨੇ, ਇਹ ਜਿਹੜੀ ਜੁਆਇੰਟ ਸਟੇਟਮੈਂਟ 'ਚੋਂ ਨਿਕਲਦਾ ਹੈ। ਭਾਰਤ ਦੇ ਵਿੱਚ ਇੱਕ ਤਬਕਾ ਗਵਰਨਮੈਂਟ ਦੇ ਉੱਤੇ ਜ਼ੋਰ ਪਾ ਰਿਹਾ ਵੀ ਬੰਗਲਾਦੇਸ਼ ਦੇ ਖਿਲਾਫ ਤੁਸੀਂ ਕੁਇਕ ਫੌਜੀ ਐਕਸ਼ਨ ਕਰੋ। ਆ ਰਿਹਾ ਜੀ, ਹਿੰਦੂ ਨੂੰ ਲਿੰਚ ਕਰਤਾ, ਬਿਜ਼ਨਸਮੈਨ ਨੂੰ ਮਾਰਤਾ, ਔਰ ਦੂਸਰਾ ਕਰਤਾ ਕਿ ਭਾਈ ਹੁਣ ਇਹ ਜਿਹੜੀ ਸਟੇਟਮੈਂਟ ਹੈ, ਇਹ ਇੰਡੀਆ ਨੂੰ ਵੀ ਵਾਰਨਿੰਗ ਹੈ ਕਿ ਵੀ ਜਿਹੜਾ ਨੋਰਮ ਹੈ UN ਚਾਰਟਰ ਦਾ, ਇੰਟਰਨੈਸ਼ਨਲ ਲਾਅ ਦਾ, ਸਾਊਥ ਏਸ਼ੀਆ 'ਚ ਕੋਈ ਦਿਲ ਵਧੀ ਯੂਨੀਲੈਟਰਲੀ ਕੋਈ ਵੀ ਇਸ ਕਿਸਮ ਦਾ ਕੰਮ ਐਕਸੈਪਟੇਬਿਲਿਟੀ ਨਹੀਂ ਹੈ। ਔਰ ਜਦੋਂ ਚਾਈਨਾ ਬੰਗਲਾਦੇਸ਼ ਪਾਕਿਸਤਾਨ ਟ੍ਰਾਈਲੈਟਰਲ ਸਾਂਝ ਦੀ ਗੱਲ ਹੁੰਦੀ ਹੈ, ਤੇ ਸਿੱਧੀ ਵਾਰਨਿੰਗ ਜਿਹੜੀ ਆ ਇੰਡੀਆ ਦੇ ਲਈ ਹੈ ਕਿ ਦਿਲ ਵਧੀ ਨਾ ਕਰੋ। ਇਸੇ ਤਰ੍ਹਾਂ ਜੇ ਜਿਹੜਾ ਵਿਦਨ ਉਹਨਾਂ ਦੇ ਇੱਕ ਫੈਨੇਟੀਕਲ ਐਲੀਮੈਂਟ ਜਿਹੜਾ ਸਮਝਦਾ ਹੈ ਕਿ ਜੀ ਇੰਡੀਆ ਜਿਹੜਾ ਆਪਰੇਸ਼ਨ ਸੰਦੂਰ ਦੀ ਜਿਹੜੀ ਹਿਊਮੀਲੀਏਸ਼ਨ ਹੈ, ਉਹਨੂੰ ਦੂਰ ਕਰਨ ਦੇ ਲਈ ਘੱਟੋ ਘੱਟ ਕੋਈ ਇੱਕ ਅੱਧਾ ਦਿਨ ਰੋਜ਼ਾ ਐਕਸ਼ਨ ਪਾਕਿਸਤਾਨ ਦੇ ਖਿਲਾਫ ਕਰਕੇ ਆਪਣੀ ਆਵਾਮ ਨੂੰ ਦੱਸੇ ਕਿ ਜੀ ਅਸੀਂ ਜਿੱਤ ਗਏ। ਇਹਦੀ ਵਾਰਨਿੰਗ ਵੀ ਹੈ। ਪਲੱਸ ਇਸ ਮੌਕੇ ਦੇ ਉੱਤੇ ਚਾਈਨਾ ਪਾਕਿਸਤਾਨ ਸਾਂਝ ਦੀ ਗੱਲ ਅਫਗਾਨ ਤਾਲਿਬਾਨ ਨੂੰ ਵੀ ਇਹ ਉਹਨਾਂ ਨੇ ਦੱਸ ਦਿੱਤਾ ਹੈ ਕਿ ਭਾਈ ਜੇ ਤੁਸੀਂ ਭਾਰਤ ਦੀ ਸ਼ਹਿਰ ਦੇ ਉੱਤੇ ਕੁਛ ਇਸ ਕਿਸਮ ਦੀ ਹਰਕਤ ਕਰੋਗੇ ਤੇ ਇਹ ਅਸੀਂ ਟੁਗੈਦਰ ਹੈ, ਆਲ ਵੈਦਰ ਫਰੈਂਡ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਇੰਪੋਰਟੈਂਟ ਡੈਕਲੇਰੇਸ਼ਨ ਹੈ ਜਿਹੜੀ, ਕਿਉਂਕਿ ਵੈਨਜ਼ੂਏਲਨ ਇਫੈਕਟ ਕਈ ਪਾਸੇ ਜਾਏਗਾ, ਇਹਨੂੰ ਹਰ ਕੋਈ ਆਪਣੇ ਢੰਗ ਨਾਲ ਇੰਟਰਪ੍ਰੇਟ ਵੀ ਕਰ ਰਿਹਾ, ਔਰ ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਇਸ ਦਾ ਮਫਾਦ ਵੀ ਚੁੱਕਣਾ ਚਾਹੇਗਾ। ਔਰ ਉਹ ਭਾਰਤ ਦੀ ਦਿਲਵਦੀ ਬੰਗਲਾਦੇਸ਼ ਦੇ ਖਿਲਾਫ ਵੀ ਹੋਣ ਦੀਆਂ ਜੇ ਸੰਭਾਵਨਾਵਾਂ ਸਨ, ਜਾਂ ਪਾਕਿਸਤਾਨ ਦੇ ਖਿਲਾਫ ਵੀ, ਤੇ ਇਹ ਚਾਈਨਾ ਪਾਕਿਸਤਾਨ ਇਹ ਜੁਆਇੰਟ ਸਟੇਟਮੈਂਟ ਜਿਹੜੀ ਕਲੀਅਰਲੀ ਵਾਰਨ ਕਰਦੀ ਹੈ ਕਿ ਭਾਈ ਅਸੀਂ ਜਿਹੜਾ ਕੋਈ ਵੀ ਇਸ ਕਿਸਮ ਦਾ ਜਿਹੜਾ ਤੁਹਾਡਾ ਕੋਈ ਯੂਨੀਲੈਟਰਲ ਪਾਰਟ ਹੈ ਐਕਸੈਪਟੇਬਲ ਨਹੀਂ ਹੋਏਗਾ। ਇਹ ਚਾਈਨਾ ਦੀ ਵੇਲਡ ਥ੍ਰੈਟ ਹੈ ਭਾਰਤ ਨੂੰ ਕਿ ਭਾਈ ਬੰਦੇ ਦੇ ਪੁੱਤਰ ਬਣੋ, ਖਬਰਦਾਰ ਕੋਈ ਦਿਲਵਦੀ ਕਰਨ ਦੀ ਕੋਸ਼ਿਸ਼ ਕੀਤੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।